ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 8 ਅਗਸਤ ਦਿਨ ਸੋਮਵਾਰ ਤੇ ਸਾਡੇ ਨਾਲ ਅੱਜ ਦੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕੌਨਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ, ਬੱਲਾ ਸੰਘੇੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਬਲਤੇਜ ਪੰਨੂ ਜੀ ਆਪਾਂ ਜੇ ਸ਼ੁਰੂ ਕਰਦੇ ਹਾਂ, ਗਗਨੇਜਾ ਦੇ ਉੱਤੇ ਮਾਮਲੇ ਨੂੰ ਲੈ ਕੇ ਕਸੂਤੀ ਫਸੀ ਆ ਜਿਹੜੀ ਜੀ ਪੰਜਾਬ ਸਰਕਾਰ। ਇਸ ਮਾਮਲੇ ਦੇ ਉੱਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਤਾਂ ਜਿਹੜਾ ਦੀ ਨਿਸ਼ਾਨੇ ਦੇ ਉੱਤੇ ਲੈ ਹੀ ਰਹੀਆਂ ਨੇ ਸਰਕਾਰ ਨੂੰ। ਡੇ ਬਾਈ ਡੇ ਜਿਹੜੀ ਅਮਨ ਕਾਨੂੰਨ ਦੀ ਹਾਲਤ ਆ ਉਹ ਵਿਗੜਦੀ ਜਾ ਰਹੀ ਹੈ। ਕਾਂਗਰਸ ਦੇ ਵੱਲੋਂ, ਆਮ ਆਦਮੀ ਪਾਰਟੀ ਦੇ ਵੱਲੋਂ ਇਹਦੀ ਜਿਹੜਾ ਜੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਇਸ ਹਮਲੇ ਦੇ ਉੱਤੇ। ਉਧਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਪੰਜਾਬ ਦੇ, ਉਹਨਾਂ ਨੇ ਕਿਉਂਕਿ ਫਸੇ ਨੇ ਉਹ ਵੀ, ਨਹੀਂ ਤਾਂ ਉਂਝ ਤਾਂ ਉਹਨਾਂ ਦਾ ਜਿਹੜਾ ਜੀ ਸਟਾਈਲ ਉਹੀ ਹੈ ਜੀ ਕਿ ਜਿੰਨੀ ਦੇਰ ਰਹਿੰਦੀ ਆ ਉਨੀ ਦੇਰ ਬੱਤੀ ਵਾਲੀਆਂ ਕਾਰਾਂ, ਝੰਡੀ ਵਾਲੀਆਂ ਕਾਰਾਂ ਜਿਹੜੀਆਂ ਜੀ ਉਹ ਮਾਣੋ, ਬਾਅਦ ਦੇ ਵਿੱਚ ਉਹ ਦੇਖਿਆ ਜਾਊਗਾ। ਕਿਉਂਕਿ ਮਾਮਲਾ RSS ਦੇ ਨਾਲ ਜੁੜਿਆ ਹੋਇਆ, ਇਸ ਕਰਕੇ BJP ਨੂੰ ਜਿਹੜੀ ਹੈ ਜੀ ਉਹ ਮੁਲਾਕਾਤ ਕਰਨੀ ਪਈ। ਇਹ ਮੁਲਾਕਾਤ ਉਹਨਾਂ ਨੇ ਪਹਿਲਾਂ ਜੀ ਵੱਖ-ਵੱਖ ਪੰਜਾਬ ਦੇ ਵਿੱਚ ਹੋਏ ਹਮਲੇ, ਕਾਤਲਾਨਾ ਹਮਲੇ ਉਦੋਂ ਨਹੀਂ ਕੀਤੀ। ਹੁਣ ਉਹਨਾਂ ਦੇ ਆਪਣੇ ਬੰਦੇ ਦੇ ਉੱਤੇ ਹਮਲਾ ਹੋਇਆ ਤਾਂ ਇਸ ਕਰਕੇ RSS ਦਬਾਓ ਲਾ ਲਓ, ਜਿਹਦੇ ਕਰਕੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵਿਜੇ ਸਾਂਪਲਾ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੀ ਹੈ ਜੀ ਉਹ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਕਰਕੇ ਇਹ ਕਿਹਾ ਕਿ ਪੰਜਾਬ ਦੇ ਅੰਦਰ ਵਿਗੜ ਰਹੀ ਜਿਹੜੀ ਕਾਨੂੰਨ ਦੀ ਵਿਵਸਥਾ ਹੈ ਉਹਨੂੰ ਠੀਕ ਜਿਹੜਾ ਉਹ ਕੀਤਾ ਜਾਵੇ, ਔਰ ਗਗਨੇਜਾ ਹੈ ਜੀ, ਜਗਦੀਸ਼ ਗਗਨੇਜਾ, ਉਹਦੇ ਉੱਤੇ ਹੋਏ ਕਾਤਲਾਨਾ ਹਮਲੇ ਦੀ ਜਿਹੜੀ ਹੈ ਜੀ ਉਹ ਤੁਰੰਤ ਪੁਲਿਸ ਇਹਦੇ ਉੱਤੇ ਕਾਰਵਾਈ ਕਰੇ। ਪੁਲਿਸ ਵਾਲਿਆਂ ਨੇ 48 ਘੰਟਿਆਂ ਬਾਅਦ ਵੀ, ਕਿਉਂਕਿ ਕੁਝ ਹੱਥ ਨਹੀਂ ਲੱਗਿਆ ਪੁਲਿਸ ਦੇ, ਉਹਨਾਂ ਨੇ ਸਥਾਨਕ ਜਿਹੜੇ ਲੋਕ ਨੇ ਹਮਲਾਵਰਾਂ ਦੀ ਸੂਚਨਾ ਦੇਣ ਵਾਲੇ ਨੂੰ 10 ਲੱਖ ਰੁਪਏ ਇਨਾਮ ਜਾਂ ਉਹਦੇ ਪਰਿਵਾਰਕ ਮੈਂਬਰ ਨੂੰ ਪੁਲਿਸ ਦੇ ਵਿੱਚ ਨੌਕਰੀ ਦੇਣ ਦਾ ਐਲਾਨ ਜਿਹੜਾ ਜੀ ਉਹ ਕੀਤਾ। ਪੁਲਿਸ ਨੇ ਇੱਕ ਨੰਬਰ ਵੀ ਜਾਰੀ ਕੀਤਾ ਲੋਕਾਂ ਦੇ ਵਾਸਤੇ ਤਾਂ ਕਿ ਉਹਦੇ ਉੱਤੇ ਜੇ ਉਹ ਜਾਣਕਾਰੀ ਦੇ ਸਕਣ। CCTV ਫੁਟੇਜ ਜਿਹੜੀ ਆ ਜੀ ਉਹ ਜਾਰੀ ਕੀਤੀ ਗਈ ਆ, ਜਿਹਦੇ ਵਿੱਚ 2 ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਨੇ, ਮੋਟਰਸਾਈਕਲ ਦੇ ਉੱਤੇ ਉਹ ਸਵਾਰ ਨੇ। ਇਹ ਮੋਟਰਸਾਈਕਲ ਦੇ ਉੱਤੇ ਜਿਹੜੀ ਲਾਇਸੈਂਸ ਪਲੇਟ ਆ ਜੀ ਉਹ ਕਿਸੇ ਟਰੈਕਟਰ ਦੀ ਦੱਸੀ ਜਾਂਦੀ ਹੈ ਜੀ। ਉਧਰ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ, ਉਹਨਾਂ ਤੋਂ ਜਿਹੋ ਜਿਹੇ ਜਵਾਬ ਦੀ ਉਮੀਦ ਸੀ ਉਹੋ ਜਿਹਾ ਜਵਾਬ ਉਹਨਾਂ ਨੇ ਦੇਤਾ। ਕਹਿੰਦੇ ਜੀ ਇਹਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਜਿਹੜੇ ਜਗਦੀਸ਼ ਗਗਨੇਜਾ ਤੇ ਹੋਏ ਹਮਲੇ ਤੇ ਅਜੇ ਪੁਲਿਸ ਦੀ ਕੋਈ ਜਾਂਚ ਨਹੀਂ ਆਈ ਜੀ ਸਾਹਮਣੇ, ਪੁਲਿਸ ਨੇ ਕੋਈ ਰਿਪੋਰਟ ਨਹੀਂ ਦਿੱਤੀ, ਪਰ ਸ਼ਾਇਦ ਬਾਦਲ ਸਾਹਿਬ ਨੂੰ ਪਹਿਲਾਂ ਹੀ ਪਤਾ ਸੀਗਾ ਜੀ ਵਿਦੇਸ਼ੀ ਤਾਕਤਾਂ ਦਾ ਹੱਥ ਆ। ਉਹ ਉਹਨਾਂ ਨੇ ਘੜਿਆ ਜਿਹਾ ਜਵਾਬ ਜਿਹੜਾ ਜੀ ਉਹ ਦੇ ਦਿੱਤਾ। ਜਦੋਂ ਘਟਨਾਵਾਂ ਵਾਪਰੀਆਂ ਸਨ ਜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ, ਜਾਂ ਫਿਰ ਪੁਲਿਸ ਦੇ ਵੱਲੋਂ ਚਲਾਈ ਗਈ ਗੋਲੀ ਸੀ, ਉਦੋਂ ਵੀ ਇਹੀ ਜਵਾਬ ਸੀਗਾ ਜੀ ਕਿ ਵਿਦੇਸ਼ੀ ਤਾਕਤਾਂ ਦਾ ਇਹਦੇ ਪਿੱਛੇ ਜਿਹੜਾ ਉਹ ਹੱਥ ਹੈ। ਉਧਰ ਜਿਹੜਾ ਇਹ ਇਸ ਵੇਲੇ DMC ਹਸਪੀਟਲ ਦੇ ਵਿੱਚ ਵੈਂਟੀਲੇਟਰ ਦੇ ਉੱਤੇ ਪਏ ਇਸ ਹਮਲੇ ਦੇ ਸ਼ਿਕਾਰ ਜਗਦੀਸ਼ ਗਗਨੇਜਾ ਜਿਹੜੀ ਜੀ ਉਹਦੀ ਇੱਕ ਗੋਲੀ ਨਹੀਂ ਕੱਢੀ ਜਾ ਸਕੀ, ਔਰ ਇਹ ਪਤਾ ਲੱਗਾ ਜੀ ਕਿ ਇਨਫੈਕਸ਼ਨ ਫੈਲਣ ਦਾ ਡਰ ਜਿਹੜਾ ਜੀ ਉਹ ਇਸ ਵੇਲੇ ਹੋਇਆ ਪਿਆ ਕਿ ਉਹਦੀ ਬਾਡੀ ਦੇ ਵਿੱਚ ਇਹ ਇਨਫੈਕਸ਼ਨ ਜਿਹੜੀ ਆ ਜੀ ਉਹ ਹੋ ਸਕਦੀ ਹੈ। ਡਾਕਟਰਾਂ ਨੇ ਮੰਨਿਆ ਕਿ ਮਰੀਜ਼ ਦੇ ਵਾਸਤੇ ਹੁਣ ਤੋਂ 72 ਘੰਟੇ ਜਿਹੜੇ ਆ ਜੀ ਉਹ ਖਤਰੇ ਵਾਲੇ ਨੇ। ਜੇਕਰ ਉਹ 72 ਘੰਟੇ ਸਰਵਾਈਵ ਕਰਦੇ ਨੇ ਫਿਰ ਇਹ ਇਨਫੈਕਸ਼ਨ ਜਿਹੜੀ ਆ ਜੀ ਉਹ ਤੋਂ ਬਚਾਅ ਹੋ ਸਕਦਾ ਹੈ। ਜੀ ਜਿੱਦਾਂ ਤੁਸੀਂ ਇਹਨਾਂ ਦੇ ਘੜੇ ਜਵਾਬ ਦੀ ਗੱਲ ਕਰਦੇ ਆ, ਇਹ ਪਠਾਨਕੋਟ ਵੇਲੇ ਵੀ ਜਿਹੜਾ ਉਹਨਾਂ ਨੂੰ ਪਹਿਲੋਂ ਜਿਹੜਾ ਜੀ ਸਾਰਾ ਕੁਝ ਪਤਾ ਲੱਗ ਗਿਆ ਸੀ, ਤੇ ਕਈਆਂ ਦਾ ਇਹ ਵੀ ਕਹਿਣਾ ਹੈ ਵੀ ਹੁਣ ਇਹ ਨਹੀਂ ਪਤਾ ਕਿੰਨੀ ਕੁ ਸੱਚਾਈ ਹੈ ਵੀ ਇਹ ਇਹਨਾਂ ਦੀ ਚਾਲ ਵੀ ਹੋ ਸਕਦੀ ਹੈ ਆਪਣੀ।
ਦੇਖੋ ਅਜੇ ਜਿੰਨੀ ਦੇਰ ਤੱਕ ਪੁਲਿਸ ਦੀ ਆਉਂਦੀ ਨਹੀਂ ਗੀ ਜੀ, ਜਾਂ ਪੁਲਿਸ ਇਹ ਆ ਕਿ ਪੁਲਿਸ ਇਸ ਮਸਲੇ ਦੇ ਵਿੱਚ ਕਿਹਨੂੰ ਧਰਦੀ ਆ, ਜੀ ਉਸ ਤੋਂ ਬਾਅਦ ਜਿਹੜੀ ਅਜੇ ਇਹਦੇ ਉੱਤੇ ਟਿੱਪਣੀ ਕੀਤੀ ਜਾ ਸਕੂਗੀ ਕਿ ਕੀ ਹੈ। ਅਜੇ ਤਾਂ ਜੇ ਪੁਲਿਸ ਦੇ ਹੱਥ ਕੁਝ ਹੁੰਦਾ ਤੇ ਤੁਸੀਂ ਦੇਖੋ ਵੀ 10 ਲੱਖ ਰੁਪਏ ਦਾ ਇਨਾਮ ਜਾਂ ਪੁਲਿਸ ਦੇ ਵੱਲੋਂ ਉਹਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਜਿਹੜਾ ਜਾਣਕਾਰੀ ਦਊਗਾ ਉਹ ਨੌਕਰੀ ਦੇਣ ਦਾ ਵੱਡਾ ਜਿਹੜਾ ਉਹ ਨਾ ਦਿੱਤਾ ਜਾਂਦਾ। ਇਟ ਮੀਨਸ ਕਿ ਪੁਲਿਸ ਦੇ ਹੱਥ ਹਾਲ ਦੀ ਘੜੀ ਖਾਲੀ ਨੇ ਜੀ, ਉਹਨਾਂ ਨੂੰ ਨਹੀਂ ਪਤਾ ਇਹਦੇ ਪਿੱਛੇ ਹਮਲੇ ਦੇ ਪਿੱਛੇ। ਹਾਂ ਇੰਨਾ ਜ਼ਰੂਰ ਆ ਜਿਹੜੀਆਂ ਕੁਝ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਲੰਧਰ ਦੀ ਪੁਲਿਸ ਦੇ ਵੱਲੋਂ ਜਗਦੀਸ਼ ਗਗਨੇਜਾ ਨੂੰ ਸਿਕਿਉਰਿਟੀ ਦੇਣ ਦੀ ਪੇਸ਼ਕਸ਼ ਕੁਝ ਦਿਨ ਪਹਿਲਾਂ ਕੀਤੀ ਗਈ ਸੀ। ਇਹਦਾ ਮਤਲਬ ਕਿ ਪੁਲਿਸ ਦੇ ਕੋਲੇ ਕੋਈ ਜਾਣਕਾਰੀ ਸੀ ਕਿ ਉਹਦੇ ਉੱਤੇ ਹਮਲਾ ਹੋ ਸਕਦਾ। ਜੀ 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 ਅਗਲੀ ਜੇ ਆਪਾਂ ਗੱਲ ਕਰੀਏ ਪੰਨੂ ਜੀ ਵੀ RSS ਵੀ ਗਊ ਰੱਖਿਆ ਦੇ ਉੱਤੇ ਕਹਿੰਦੇ ਜੀ ਭੜਕੀ ਆ, ਕੀ ਗੱਲ ਵੋਟਾਂ ਨਜ਼ਦੀਕ ਨੇ? ਦੇਖੋ ਇੱਕ ਤਾਂ ਜਿਹੜਾ ਪਾਰਲੀਮੈਂਟ ਦੇ ਵਿੱਚ ਵਾਹਵਾ ਰੌਲਾ ਰੱਪਾ ਕੱਲ ਜਿਹੜਾ ਜੀ ਉਹ ਪਿਆ ਦਲਿਤਾਂ ਦੇ ਅਤਿਆਚਾਰ ਦੇ ਮੁੱਦੇ ਦੇ ਉੱਤੇ, ਕਾਂਗਰਸ ਨੇ ਜਿਹੜਾ ਸੀਗਾ ਜੀ ਲੋਕ ਸਭਾ ਦੇ ਵਿੱਚੋਂ ਵਾਕਆਊਟ ਕੀਤਾ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ਦੇ ਉੱਤੇ ਸੰਜੀਦਾ ਨਾ ਹੋਣ ਦਾ ਦੋਸ਼ ਜਿਹੜਾ ਜੀ ਉਹ ਲਾਇਆ। ਕਾਂਗਰਸੀ ਆਗੂ ਜਿਹੜੇ ਨੇ ਮਲਕ ਅਰਜੁਨ ਖੜਗੇ, ਉਹਨਾਂ ਨੇ ਇਹ ਕਿਹਾ ਕਿ ਇਹਦੇ ਉੱਤੇ ਬਹਿਸ ਜਿਹੜੀ ਆ ਜੀ ਉਹ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਕੋਈ 28 ਦਿਨ ਬਾਅਦ ਜਿਹੜਾ ਜੀ ਉਹ ਜਾ ਕੇ ਇਸ ਮਸਲੇ ਦੇ ਉੱਤੇ ਬੋਲੇ ਨੇ ਔਰ ਬੋਲੇ ਇਹ ਨੇ ਕਾਨੂੰਨ ਦੀ ਗੱਲ ਉਹਦੇ ਵਿੱਚ ਘੱਟ ਹੈ ਕਿ ਦਲਿਤਾਂ ਨੂੰ ਕੁਝ ਨਾ ਕਹੋ, ਗੋਲੀ ਮਾਰਨੀ ਹੈ ਮੈਨੂੰ ਗੋਲੀ ਮਾਰ ਦਿਓ। ਪ੍ਰਧਾਨ ਮੰਤਰੀ ਦਾ ਇਹ ਬਿਆਨ ਨਹੀਂ ਹੋ ਸਕਦਾ ਜੀ, ਇਹ ਬਿਆਨ ਕਿਸੇ ਰਾਜਨੀਤਿਕ ਆਗੂ ਦਾ ਹੋ ਸਕਦਾ ਹੈ। ਅਮਨ ਕਾਨੂੰਨ ਹੈ, ਕਾਨੂੰਨ ਦੀ ਗੱਲ ਕਰੋ ਕਿ ਕਾਨੂੰਨ ਜਿਹੜਾ ਜੀ ਸਖਤੀ ਦੇ ਨਾਲ ਨਿਪਟੇਗਾ ਜਾਂ ਉਹਨਾਂ ਦੇ ਉੱਤੇ ਪਰਚੇ ਜਿਹੜੇ ਨੇ ਉਹ ਦਰਜ ਕੀਤੇ ਜਾਣਗੇ। ਜਿਹੜੇ ਸੋ ਕਾਲਡ ਗਊ ਰੱਖਿਅਕ ਜਿਹੜੇ ਬਣੇ ਫਿਰਦੇ ਨੇ, ਇਹ ਤਾਂ ਕੋਈ ਕਿਸੇ ਸਿਆਸੀ ਨੇਤਾ ਦਾ ਬਿਆਨ ਹੋ ਸਕਦਾ ਹੈ, ਪਰ ਉਹ ਇੱਥੇ ਭੁੱਲ ਰਹੇ ਨੇ ਕਿ ਉਹ ਜਿਹੜੀ ਕੁਰਸੀ ਤੇ ਬੈਠੇ ਨੇ ਉਹ ਸਿਆਸਤ ਤੋਂ ਉੱਪਰ ਹੁੰਦੀ ਹੈ। ਪ੍ਰਧਾਨ ਮੰਤਰੀ ਦਾ ਅਹੁਦਾ ਬੜਾ ਉੱਚਾ ਸੁੱਚਾ ਅਹੁਦਾ ਹੈ ਔਰ ਉੱਥੇ ਬੈਠਾ ਬੰਦਾ ਜਦੋਂ ਇਹ ਕਹੇ ਕਿ ਗੋਲੀ ਮੈਨੂੰ ਮਾਰ ਦਿਓ, ਇਹ ਫਿਰ ਜਿਹੜੀ ਗੱਲ ਉਹ ਸਮਝ ਆਮ ਬੰਦੇ ਦੇ ਨਹੀਂ ਆਉਂਦੀ। ਹੁਣ ਜਿਹੜਾ ਜੀ ਨਰਿੰਦਰ ਮੋਦੀ ਹੋਰਾਂ ਤੋਂ ਬਾਅਦ ਜਿਹੜੀ RSS ਆ ਉਹਨੇ ਵੀ ਇਹ ਗੱਲ ਕਹੀ ਆ ਕਿ ਗਊ ਰੱਖਿਆ ਦੇ ਨਾਂ ਦੇ ਉੱਤੇ ਕੁਝ ਸਮਾਜ ਵਿਰੋਧੀ ਤੱਤ ਜਿਹੜੇ ਨੇ ਉਹ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਜਿਹੜਾ ਉਹ ਲੈ ਰਹੇ ਨੇ। ਜਿਹੜਾ ਸੰਘ ਪਰਿਵਾਰ ਹੈ ਉਹਨੇ ਇਹ ਕਿਹਾ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ। ਮਨਮੋਹਨ ਵੈਦਿਆ ਜਿਹੜਾ ਜੀ ਉਹਨੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਇਹਨਾਂ ਸਮਾਜ ਵਿਰੋਧੀ ਤੱਤਾਂ ਦੇ ਪ੍ਰਭਾਵ ਦੇ ਵਿੱਚ ਉਹ ਨਾ ਆਉਣ। ਉਹਨਾਂ ਨੇ ਕਿਹਾ ਕਿ ਕੁਝ ਲੋਕ ਸਮਾਜ ਵਿਚਲੇ ਆਪਸੀ ਨਿੱਘ ਵਾਲੇ ਤਾਣੇ ਬਾਣੇ ਨੂੰ ਤੋੜ ਮਰੋੜ ਜਿਹੜਾ ਜੀ ਉਹ ਰਹੇ ਨੇ। ਦੇਖੋ ਜਦੋਂ ਮਨਮੋਹਨ ਸਿੰਘ ਹੋਰੀ ਹੁੰਦੇ ਸੀਗੇ ਤਾਂ ਉਦੋਂ ਭਾਰਤੀ ਜਨਤਾ ਪਾਰਟੀ ਇਹ ਕਹਿੰਦੀ ਸੀਗੀ ਕਿ ਸੱਤਾ ਦੇ ਕਈ ਕੇਂਦਰ ਨੇ, ਉਹ ਕਹਿੰਦੇ ਸੀ ਕਿ ਸੁਪਰ ਪ੍ਰਧਾਨ ਮੰਤਰੀ ਤਾਂ ਸੋਨੀਆ ਗਾਂਧੀ ਹੈ, ਇਸ ਕਰਕੇ ਉਹ ਬੋਲਣ ਨਹੀਂ ਦਿੰਦੇ ਮਨਮੋਹਨ ਸਿੰਘ ਹੋਰਾਂ ਨੂੰ। ਹੁਣ ਤਾਂ ਸੁਪਰ ਕੀ ਸੁਪਰ ਡੁਪਰ ਪ੍ਰਧਾਨ ਮੰਤਰੀ ਨੇ। ਭਾਜਪਾ ਦੀ ਸਰਕਾਰ ਤਾਂ ਵੱਜਦੀ ਨਹੀਂ, ਸਰਕਾਰ ਤਾਂ ਮੋਦੀ ਸਾਹਿਬ ਦੀ ਜਿਹੜੀ ਹੈ ਜੀ ਉਹ ਵੱਜਦੀ ਹੈ। ਜੇ ਉਹਨਾਂ ਨੂੰ ਸੋਚਣ ਦੇ ਵਾਸਤੇ 28 ਦਿਨ ਲੱਗ ਜਾਂਦੇ ਨੇ ਇਸ ਗੰਭੀਰ ਮੁੱਦੇ ਦੇ ਉੱਤੇ, ਇਹਦੀ ਗੰਭੀਰਤਾ ਜਿਹੜੀ ਹੈ ਜੀ ਉਹ ਸਿਆਣੀ ਜਾ ਸਕਦੀ ਹੈ। ਪਰ ਅਜੇ ਵੀ ਇਸ ਮਸਲੇ ਤਾਂ ਕੁਝ ਨਹੀਂ ਬੋਲਿਆ ਗਿਆ ਕਿ ਗੁਜਰਾਤ ਮਾਡਲ ਦਾ ਕੀ ਬਣਿਆ। ਉੱਥੇ ਜਿਹੜਾ ਗੱਡੀ ਦੇ ਮਗਰ ਬੰਨ ਕੇ ਜਿਹੜੇ ਦਲਿਤ ਸੀਗੇ ਉਹਨਾਂ ਨੂੰ ਕਿਵੇਂ ਪੂਰੇ ਸ਼ਹਿਰ ਦਾ ਗੇੜਾ ਜਿਹੜਾ ਲਵਾਇਆ ਗਿਆ। ਗੁੰਡਾਗਰਦੀ ਇਸ ਹੱਦ ਤੱਕ ਇਹਨਾਂ ਗਊ ਰੱਖਿਅਕਾਂ ਨੇ ਜਿਹੜੀ ਹੈ ਜੀ ਉਹ ਕੀਤੀ ਆ ਕਿ ਇੱਥੇ ਫੇਸਬੁੱਕ ਦੇ ਉੱਤੇ ਪਿਛਲੇ 3.5 ਮਹੀਨੇ ਤੋਂ ਇੱਕ ਕਲਿੱਪ ਫਿਰਦਾ ਪੰਜਾਬ ਦੇ ਸ਼ਹਿਰ ਰਾਜਪੁਰੇ ਦਾ, ਜਿਹਦੇ ਵਿੱਚ ਇੱਥੇ ਗਊ ਰੱਖਿਅਕ ਜਿਹੜਾ ਸੋ ਕਾਲਡ ਦਲ ਹੈ ਉਹਦੇ ਜਿਹੜੇ ਆਗੂ ਨੇ ਉਹ ਡੰਡੇ ਦੇ ਨਾਲ ਜਿਹੜੀ ਇਹਦੀ ਗਰੀਬ ਡਰਾਈਵਰ ਦੀ ਕੁੱਟਮਾਰ ਕਰਦੇ ਨੇ। ਪ੍ਰਧਾਨ ਮੰਤਰੀ ਦਾ ਬਿਆਨ ਆਇਆ ਤੇ ਪਟਿਆਲੇ ਦੀ ਪੁਲਿਸ ਨੂੰ ਵੀ ਚੇਤਾ ਆ ਗਿਆ ਵੀ ਆਹ ਵੀ ਇੱਕ ਕਲਿੱਪ ਫਿਰਦਾ। ਉਹ ਕਲਿੱਪ ਨੂੰ ਲੈ ਕੇ ਜਿਹੜਾ ਜੀ ਉਹਨਾਂ ਨੇ ਪਰਚਾ ਦਰਜ ਕਰ ਲਿਆ। ਪਹਿਲਾਂ ਪੁਲਿਸ ਨੇ ਜਿਹੜੀਆਂ ਜੀ ਅੱਖਾਂ ਮੀਟੀਆਂ ਹੋਈਆਂ ਸਨ ਇਸ ਮਸਲੇ ਦੇ ਉੱਤੇ, ਭਾਵ ਕਿ ਹਦਾਇਤਾਂ ਤਾਂ ਉੱਤੋਂ ਹੋਣਗੀਆਂ ਨਾ ਜੀ ਵੀ ਕਦੋਂ ਕਰਨਾ ਕਦੋਂ ਨਹੀਂ ਕਰਨਾ। ਬਿਲਕੁਲ ਬਿਲਕੁਲ ਸਹੀ ਗੱਲ ਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਚਿੱਟੀ ਮੱਖੀ ਦਾ ਨੁਕਸਾਨ ਜਿੱਦਾਂ ਨੇ ਝੱਲਿਆ, ਸਰਕਾਰ ਜਿਹੜੀ ਆ ਸਬਸਿਡੀ ਦੇਣ ਤੋਂ ਮੁੱਕਰ ਰਹੀ ਆ। ਕੋਈ ਚਿੱਟੀ ਮੱਖੀ ਤੇ ਚਿੱਟਾ ਜਿਹੜਾ ਜੀ ਉਹ ਪੰਜਾਬ ਦਾ ਦੁਸ਼ਮਣ ਇਸ ਵੇਲੇ ਬਣਿਆ ਹੋਇਆ ਜੀ। ਦੋਨੋਂ ਚੀਜ਼ਾਂ ਜਿਹੜੀਆਂ ਨੇ ਜੀ ਉਹ ਚਟਮ ਕਰ ਰਹੀਆਂ ਨੇ ਪੰਜਾਬ ਨੂੰ, ਇੱਕ ਕਿਸਾਨੀ ਨੂੰ ਤੇ ਇੱਕ ਜਵਾਨੀ ਨੂੰ। ਜਿਹੜੀ ਨਰਮੇ ਦੀ ਫਸਲ ਹੈ ਉਹਦੇ ਉੱਤੇ ਹਰਾ ਤੇਲਾ ਤੇ ਚਿੱਟੀ ਮੱਖੀ ਦੇ ਹਮਲੇ ਨੂੰ ਕੇਂਦਰੀ ਟੀਮ ਨੇ ਬੇਸ਼ੱਕ ਆਪ ਜਿਹੜਾ ਜੀ ਉਹ ਆ ਕੇ ਦੇਖਿਆ, ਪਰ ਅਜੇ ਤੱਕ ਕਿਸਾਨਾਂ ਨੂੰ ਕੋਈ ਵੀ ਦਵਾਈ ਸਬਸਿਡੀ ਤੇ ਦੇਣ ਦੇ ਵਾਸਤੇ ਨਹੀਂ ਜਿਹੜੀ ਉਹ ਭੇਜੀ ਗਈ। ਪਿਛਲੇ ਸਾਲ ਪੰਜਾਬ ਸਰਕਾਰ ਚਿੱਟੀ ਮੱਖੀ ਦੀ ਰੋਕਥਾਮ ਲਈ ਖੇਤੀ ਮਹਿਕਮੇ ਨੂੰ 50% ਸਬਸਿਡੀ ਤੇ ਦਵਾਈ ਭੇਜ ਕੇ ਕਸੂਤੀ ਕਰ ਗਈ ਸੀਗੀ ਜੀ। ਕਿਸਾਨ ਜਥੇਬੰਦੀਆਂ ਨੇ ਇਸ ਦਵਾਈ ਲਈ ਖੇਤੀ ਮੰਤਰੀ ਤੋਤਾ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਸੀਗਾ ਤੇ ਉਹਦੇ ਤੋਂ ਅਸਤੀਫੇ ਦੀ ਮੰਗ ਜਿਹੜੀ ਉਹ ਕੀਤੀ ਸੀ। ਇਸ ਵਾਰੀ ਖੇਤੀ ਅਧਿਕਾਰੀ ਜਿਹੜੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਪਿਛਲੇ ਸਾਲ ਦੇ ਪਏ ਝਮੇਲੇ ਬਾਅਦ
ਸਰਕਾਰ ਨੇ ਕਿਸਾਨਾਂ ਨੂੰ ਸਿੱਧੀ ਸਬਸਿਡੀ ਦੇਣ ਦੀ ਬਜਾਏ ਉਹਨਾਂ ਦੇ ਖਾਤਿਆਂ ਵਿੱਚ ਪਾਉਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ। ਇਸ ਵਾਰੀ ਚਿੱਟੀ ਮੱਖੀ ਦਾ ਹਮਲਾ ਅਗੇਤਾ ਸ਼ੁਰੂ ਹੋ ਗਿਆ, ਪਰ ਕਿਤੇ ਵੀ ਕਿਸਾਨਾਂ ਨੂੰ ਸਿੱਧੀ ਜਾਂ ਅਸਿੱਧੀ ਸਬਸਿਡੀ ਵਾਲੀ ਦਵਾਈ ਦੇਣ ਦਾ ਕੋਈ ਫੈਸਲਾ ਜਿਹੜਾ ਜੀ ਉਹ ਨਹੀਂ ਹੋ ਸਕਿਆ। ਕੇਂਦਰੀ ਟੀਮ ਦੇ ਮਾਹਰਾਂ ਨੇ ਕੁਝ ਕਿਸਾਨਾਂ ਨੂੰ ਚਿੱਟੀ ਮੱਖੀ ਤੋਂ ਬਚਾਅ ਦੇ ਵਾਸਤੇ ਦਵਾਈਆਂ ਦੀ ਖੇਤੀ ਯੂਨੀਵਰਸਿਟੀ ਰਾਹੀਂ ਸਿਫਾਰਿਸ਼ ਕੀਤੀ ਸੀਗੀ, ਪਰ ਅਜੇ ਤੱਕ ਇਸ ਦਵਾਈ ਲਈ ਸਬਸਿਡੀ ਸੰਬੰਧੀ ਵਿਭਾਗ ਦੇ ਬੂਹੇ ਬੰਦ ਹੋਏ ਪਏ ਨੇ ਜੀ। ਕਿਸਾਨਾਂ ਨੂੰ ਬਾਜ਼ਾਰ ਦੇ ਵਿੱਚੋਂ ਮਹਿੰਗੇ ਭਾਅ ਦੀ ਦਵਾਈ ਜਿਹੜੀ ਹੈ ਜੀ ਉਹ ਖਰੀਦਣੀ ਪੈ ਰਹੀ ਆ। ਖੇਤੀ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਇਹ ਕਹਿੰਦੇ ਨੇ ਕਿ ਜਦੋਂ ਵੀ ਸਬਸਿਡੀ ਵਾਲੀ ਦਵਾਈ ਸੰਬੰਧੀ ਕੋਈ ਸਕੀਮ ਆਈ ਤਾਂ ਦੱਸਾਂਗੇ, ਉਦੋਂ ਤੱਕ ਵਿਚਾਰੇ ਕਿਸਾਨਾਂ ਦੀਆਂ ਸਕੀਮਾਂ ਤਾਂ ਜਿਹੜੀਆਂ ਜੀ ਉਹ ਧਰੀਆਂ ਧਰਾਈਆਂ ਰਹਿ ਜਾਣੀਆਂ ਨੇ। ਉਦੋਂ ਤੱਕ ਚਿੱਟੀ ਮੱਖੀ ਠੀਕ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਫਸਲ ਨੂੰ ਚਟਮ ਕਰ ਜੂਗੀ ਜਿਵੇਂ ਚਿੱਟੇ ਨੇ ਪੰਜਾਬ ਦੀ ਜਵਾਨੀ ਨੂੰ ਚਟਮ ਕਰਤਾ ਜੀ। ਨਾ ਤਾਂ ਚਿੱਟੀ ਮੱਖੀ ਦੇ ਹਮਲੇ ਨੂੰ ਮੰਨਿਆ ਜਾ ਰਿਹਾ, ਨਾ ਚਿੱਟੇ ਦੇ ਹਮਲੇ ਨੂੰ ਜਿਹੜਾ ਜੀ ਉਹ ਮੰਨਿਆ ਜਾ ਰਿਹਾ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਦੁੱਖਾਂ ਦੀਆਂ ਪੰਡਾਂ ਲੈ ਕੇ ਜਾਣਗੇ ਜੀ ਕਿਸਾਨ। ਜੀ ਪੰਜਾਬ ਦੇ ਕਿਸਾਨ ਜਿਹੜੇ ਨੇ ਜੀ ਉਹ ਆਪਣੇ ਦੁੱਖਾਂ ਦੀਆਂ ਪੰਡਾਂ ਜਿਹੜੀਆਂ ਉਹ ਗੱਡਿਆਂ ਦੇ ਵਿੱਚ ਭਰ ਕੇ 10 ਅਗਸਤ ਨੂੰ ਜਿਹੜਾ ਜੀ ਉਹ ਕੂਚ ਕਰਨਗੇ ਕੱਲ ਨੂੰ ਚੰਡੀਗੜ੍ਹ ਵੱਲ ਨੂੰ। ਜਿਹੜੇ ਪੰਜਾਬ ਭਵਨ ਦੇ ਵਿੱਚ ਰਾਜਪਾਲ ਜਿਹੜੇ ਨੇ ਜੀ ਉਹ ਉਹਨਾਂ ਦੀਆਂ ਦੁੱਖਾਂ ਦੀਆਂ ਪੰਡਾਂ ਜਿਹੜੀਆਂ ਜੀ ਉਹਨਾਂ ਨੂੰ ਦੇ ਕੇ ਪ੍ਰਣਬ ਮੁਖਰਜੀ ਜਿਹੜੇ ਰਾਸ਼ਟਰਪਤੀ ਨੇ ਤੇ ਨਰਿੰਦਰ ਮੋਦੀ ਹੋਰਾਂ ਨੂੰ ਜਿਹੜਾ ਜੀ ਉਹ ਭੇਜਣਗੇ। 1.5 ਲੱਖ ਕਿਸਾਨ ਪਰਿਵਾਰਾਂ ਦੇ ਵੱਲੋਂ ਆਪਣੇ ਸਿਰ ਚੜੇ ਕਰਜ਼ੇ ਤੇ ਖੁਦਕੁਸ਼ੀਆਂ ਦੇ ਦੌਰ ਦੇ ਵਿੱਚ ਦੁੱਖੜਿਆਂ ਨੂੰ ਬਿਆਨ ਦੇ ਜਿਹੜੀ ਆ ਜੀ ਉਹ ਚਿੱਠੀਆਂ ਇਹਦੇ ਵਿੱਚ ਸ਼ਾਮਲ ਨੇ। ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਇਹ ਸਰਕਾਰੀ ਕਿਸਾਨ ਯੂਨੀਅਨ ਨਹੀਂ ਜੀ, ਔਰ ਪਿਛਲੇ 1 ਮਹੀਨੇ ਦੇ ਦੌਰਾਨ ਜਿਹੜੀ ਚਿੱਠੀਆਂ ਲਿਖਣ ਦੀ ਮੁਹਿੰਮ ਚਲਾਈ ਗਈ ਸੀ। ਯੂਨੀਅਨ ਦੇ ਵੱਲੋਂ 1.5 ਲੱਖ ਦੇ ਕਰੀਬ ਕਿਸਾਨ ਪਰਿਵਾਰਾਂ ਵੱਲੋਂ ਲਿਖੀਆਂ ਚਿੱਠੀਆਂ ਨੂੰ ਕਿਤਾਬਚਿਆਂ ਦਾ ਰੂਪ ਦੇ ਕੇ ਤਿਆਰ ਕੀਤਾ ਗਿਆ। ਇਹ ਚਿੱਠੀਆਂ ਜਿਹੜੀਆਂ ਨੇ ਜ਼ਿਲ੍ਹਾ ਲੁਧਿਆਣਾ ਫਤਿਹਗੜ੍ਹ ਸਾਹਿਬ ਤੋਂ 2 ਗੱਡਿਆਂ ਦੇ ਵਿੱਚ ਲੱਦ ਕੇ 10 ਅਗਸਤ ਨੂੰ ਪੰਜਾਬ ਦੇ ਰਾਜ ਭਵਨ ਦੇ ਵਿੱਚ ਜਿਹੜਾ ਜੀ ਚੰਡੀਗੜ੍ਹ ਲਿਆਂਦਾ ਜਾਊਗਾ ਜੀ। ਹੁਣ ਜਿਹੜਾ ਇਹ ਚਿੱਠੀਆਂ ਨੇ ਜੀ ਇਹਦੇ ਵਿੱਚ ਵੱਖ-ਵੱਖ ਸਮੇਂ ਦੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਦੇਸ਼ ਨੂੰ ਅੰਨ ਸੰਕਟ ਵਿੱਚੋਂ ਕੱਢਦਿਆਂ ਖੁਦ ਹੀ ਕਰਜ਼ਾਈ ਕਿਸਾਨਾਂ ਦੀ ਵਿੱਥਿਆ ਜਿਹੜੀ ਹੈ ਜੀ ਉਹ ਇਹਦੇ ਵਿੱਚ ਲਿਖੀ ਗਈ ਹੈ। ਸਵਾਲ ਇਹ ਹੈ ਕਿ ਇਹਨਾਂ ਨੂੰ ਕਿਸਾਨਾਂ ਨੂੰ ਜਿਹੜਾ ਜੀ ਰਾਜ ਭਵਨ ਤੱਕ ਪਹੁੰਚਣ ਦਿੱਤਾ ਜਾਊਗਾ। ਇਹ ਬਹੁਤਾ ਕੁਝ ਸ਼ਾਇਦ ਸਿਆਸਤ ਦੇ ਉੱਤੇ ਨਿਰਭਰ ਆ। ਪਹਿਲਾਂ ਕੋਟੀਆਂ ਜਿਹੜੀਆਂ ਜੀ ਉਹ ਮਿਣੀਆਂ ਜਾਣਗੀਆਂ ਕਿ ਇਹਦੇ ਨਾਲ ਕਿੰਨਾ ਨੁਕਸਾਨ ਹੋਊਗਾ, ਕਿੰਨਾ ਫਾਇਦਾ ਜਿਹੜਾ ਜੀ ਉਹ ਹੋਊਗਾ, ਫੇਰ ਹੀ ਕਿਸਾਨਾਂ ਨੂੰ ਜਿਹੜਾ ਜੀ ਮੁਹਾਲੀ ਵਾਲਾ ਬਾਰਡਰ ਲੰਘ ਕੇ ਅੱਗੇ ਰਾਜ ਭਵਨ ਦੇ ਵਿੱਚ ਦਾਖਲ ਹੋਣ ਦਿੱਤਾ ਜਾਊਗਾ। ਨਹੀਂ ਤਾਂ ਫਿਰ ਪਾਣੀ ਵਾਲੀਆਂ ਵਿਛਾਰਾਂ ਉੱਥੇ ਤਾਂ ਇਹਨਾਂ ਦਾ ਇੰਤਜ਼ਾਰ ਕਰ ਹੀ ਰਹੀਆਂ ਹੋਣਗੀਆਂ। ਕਰ ਹੀ ਰਹੀਆਂ ਨੇ, ਬਿਲਕੁਲ ਬਿਲਕੁਲ ਜੀ। ਅਗਲੀ ਗੱਲ ਕਰਦੇ ਆ, ਬਠਿੰਡੇ ਦੀ ਝੀਲ ਦੇ ਵਿੱਚ ਵੀ ਚੱਲੂਗੀ ਜਲ ਬੱਸ। ਇੱਕ ਤਾਂ ਜੀ ਜਿਹੜੀ ਜਲ ਬੱਸ ਆ ਉਹ ਹਰੀਕੇ ਪੱਤਣ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬਣਾਏ ਜਾ ਰਹੇ ਨੇ ਜੀ ਇਹਦੇ ਰੈਂਪ ਵਗੈਰਾ ਜੀ, ਕਿਉਂਕਿ ਪਹਿਲਾਂ ਚੁਟਕਲਿਆਂ ਦੇ ਰੂਪ ਦੇ ਵਿੱਚ ਇਹ ਮਸ਼ਹੂਰ ਸੀਗਾ ਜੀ, ਔਰ ਇਹ ਬਿਆਨ ਦੇ ਕੇ ਚੰਗੀ ਜਿਹੜੀ ਆ ਜੀ ਉਹ ਬੱਲੇ ਬੱਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਰਵਾਈ ਆ। ਉਹਨਾਂ ਨੇ ਖੁਦ ਜਿਹੜੀ ਗੱਲ ਕਹੀ ਸੀ ਕਿ ਲੋਕ ਮੈਨੂੰ ਗੱਪੀ ਸਮਝਦੇ ਨੇ ਕਿ ਜਲ ਬੱਸਾਂ ਕਿਵੇਂ ਚੱਲ ਸਕਦੀਆਂ ਨੇ ਜੀ, ਔਰ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਫਰੀਦਕੋਟ ਤੋਂ ਬਹਿ ਜਾਓ ਕੋਟਕਪੂਰੇ ਜਾ ਕੇ ਨਿਕਲੂਗੀ ਇਹ ਬੱਸ। ਇਹ ਵੀ ਕਿਹਾ ਸੀਗਾ ਜੀ ਕਿ ਜਲ ਬੱਸਾਂ ਦੇ ਵਿੱਚ ਬਹਿ ਕੇ ਨਾਲੇ ਸਫ਼ਰ ਕਰਿਓ ਨਾਲੇ ਮੱਛੀਆਂ ਫੜਦੇ ਜਾਓ। ਹੁਣ ਜਿਹੜਾ ਜੀ ਹਰੀਕੇ ਪੱਤਨ ਦੇ ਵਿੱਚ ਕੋਈ ਜਿਹੜੀ ਆ ਜੀ 4 ਕਰੋੜ ਰੁਪਏ ਦੀ ਬੱਸ ਜਿਹੜੀ ਆ ਜੀ ਉਹ ਲਿਆਂਦੀ ਜਾ ਰਹੀ ਹੈ, ਔਰ ਬਠਿੰਡੇ ਦੀ ਝੀਲ ਦੇ ਵਿੱਚ ਵੀ ਜਲ ਬੱਸ ਜਿਹੜੀ ਆ ਉਹ ਚਲਾਉਣ ਦੀ ਤਿਆਰੀ ਵਿੱਢੀ ਗਈ ਆ। ਔਰ ਇਹ ਕਿਹਾ ਗਿਆ ਜੀ ਕਿ ਬਠਿੰਡੇ ਦੀ ਝੀਲਾਂ ਨੂੰ ਦੂਜੇ ਪੜਾਅ ਦੇ ਵਿੱਚ ਜਿਹੜਾ ਉਹ ਸ਼ਾਮਲ ਕੀਤਾ ਜਾਊਗਾ, ਜਿੱਥੇ ਜਲ ਬੱਸ ਚਲਾਉਣ ਦੀ ਸੰਭਾਵਨਾ ਤਲਾਸ਼ੀ ਜਾ ਰਹੀ ਹੈ। ਸੋ ਸੈਰ ਸਪਾਟਾ ਵਿਭਾਗ ਨੇ ਸਿੰਚਾਈ ਵਿਭਾਗ ਦੇ ਸਕੱਤਰ ਨੂੰ ਚਿੱਠੀ ਲਿਖ ਕੇ ਬਠਿੰਡਾ ਤੇ ਰੋਪੜ ਦੇ ਵਿੱਚ ਜਲ ਬੱਸਾਂ ਚਲਾਏ ਜਾਣ ਦੀ ਜਿਹੜੀ ਫਿਜ਼ੀਬਿਲਿਟੀ ਆ ਉਹਦੀ ਰਿਪੋਰਟ ਮੰਗੀ ਹੈ। ਹਦਾਇਤ ਇਹ ਕੀਤੀ ਹੈ ਕਿ ਉਹ ਅਫਸਰਾਂ ਨੂੰ ਇਸ ਮਾਮਲੇ ਦੇ ਉੱਤੇ ਛੇਤੀ ਜਿਹੜੀ ਆ ਜੀ ਉਹ ਰਿਪੋਰਟ ਦੇਣ। ਅੰਮ੍ਰਿਤਸਰ ਦੇ ਵਿੱਚ 3 ਡਬਲ ਡੈਕਰ ਬੱਸਾਂ ਜਿਹੜੀਆਂ ਜੀ ਉਹ ਚਲਾਈਆਂ ਜਾਣਗੀਆਂ, ਜਿਹਦੇ ਉੱਤੇ 7 ਕਰੋੜ ਰੁਪਈਆ ਖਰਚਾ ਆਉਣਾ ਜੀ। ਚਲੋ ਇਹ ਤਾਂ ਹਰੀਕੇ ਪੱਤਣ ਦੇ ਵਿੱਚ ਤੇ ਬਠਿੰਡੇ ਦੇ ਵਿੱਚ ਜਿਹੜੀ ਆ ਜੀ ਉਹ ਜਲ ਬੱਸ ਚਲਾਈ ਜਾ ਰਹੀ ਆ। ਉਹਨਾਂ ਵੈਸੇ ਲੋਕੀ ਫੋਟੋਆਂ ਜਿਹੜੀਆਂ ਜੀ ਉਹ ਪਾ ਕੇ ਗਲੀਆਂ ਦੇ ਵਿੱਚ ਵੀ ਕਹੀ ਜਾਂਦੇ ਆ ਕਿ ਜਲ ਬੱਸ ਇੱਥੇ ਵੀ ਚਲਾ ਦਿਓ। ਇੰਨਾ ਹੈ ਕਿ ਕਿਸੇ ਸਿਆਣੇ ਬੰਦੇ ਨੇ ਇਹ ਸੁਝਾਅ ਨਹੀਂ ਦਿੱਤਾ ਵੀ ਬਠਿੰਡੇ ਵਾਲੀ ਝੀਲ ਦੇ ਵਿੱਚ ਬੱਸ ਕਾਹਦੇ ਲਈ ਚਲਾਉਣੀ ਗਾ, ਹਰੀਕਾ ਜਿਹੜਾ ਪੱਤਣ ਹੈ ਉਹ ਸਾਰਾ ਬਠਿੰਡੇ ਹੀ ਲਿਆਓ। ਜੀ 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 ਉਹ ਵੀ ਹੋ ਜਾਣਾ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਅੰਮ੍ਰਿਤਸਰ ਦੇ ਵਿੱਚ ਅਕਾਲੀਆਂ ਦੀ ਆਪਸ 'ਚ ਜਿਹੜੀ ਹੈ ਜੀ ਖਿੱਚ-ਤੂ ਹੋਈ ਸੀ, ਲੜਾਈ ਵਗੈਰਾ ਹੋਈ ਸੀ। ਗੋਲਡੀ ਹੁਣਾਂ ਨੇ ਸੋਸ਼ਲ ਮੀਡੀਆ ਤੇ ਆਪਣਾ ਪੱਖ ਰੱਖਿਆ। ਇਹ ਗ੍ਰਿਫਤਾਰੀ ਤੋਂ ਬਚਣ ਦਾ ਜਿਹੜਾ ਜੀ ਕੋਸ਼ਿਸ਼ ਕਰ ਰਹੇ ਅਕਾਲੀ ਆਗੂ ਨੇ ਨਵਦੀਪ ਸਿੰਘ ਗੋਲਡੀ, ਉਹਨੇ ਸੋਸ਼ਲ ਸਾਈਟ ਦੇ ਉੱਤੇ ਆਪਣੀ ਇੱਕ ਵੀਡੀਓ ਜਿਹੜੀ ਜਾਰੀ ਕੀਤੀ ਆ
ਤੇ ਅਕਾਲੀ ਦਲ ਦੀ ਹਾਈ ਕਮਾਂਡ ਨੂੰ ਅਪੀਲ ਕੀਤੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਆਗੂਆਂ ਵਿਚਾਲੇ ਹੋਏ ਝਗੜੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਜ਼ਿੰਮੇਵਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਹ ਗੋਲਡੀ ਉਹੀ ਹੈ ਜੀ ਜਿਹੜਾ ਸ਼ਾਇਦ ਜਿਹੜੇ ਵਿਰਸਾ ਸਿੰਘ ਵਲਟੋਹਾ ਨੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਚੱਕ ਦਿਓ ਤੇ ਉਹ AK-47 ਚੱਕ ਕੇ ਭੱਜ ਗਿਆ ਸੀ। ਉਹ ਜਿਹੜਾ ਪੱਗ ਵੀ ਲੈ ਗਿਆ ਸੀਗਾ ਜੀ ਡਿਪਟੀ ਮੇਅਰ ਦੀ, ਔਰ ਉਹੀ ਆ ਜਿਹਨੇ ਕਿ ਇਹ ਜਿਹੜੀ ਹੈ ਜੀ ਵੀਡੀਓ ਜਾਰੀ ਕੀਤੀ ਆ। ਡਿਪਟੀ ਕਮਿਸ਼ਨਰ ਦੀ ਅਗਵਾਈ ਦੇ ਵਿੱਚ ਜਿਹੜੀ ਆ ਜੀ ਹਲਕੇ ਦੇ ਵਿਕਾਸ ਦੇ ਸੰਬੰਧੀ ਇਹ ਮੀਟਿੰਗ ਹੋ ਰਹੀ ਸੀ, ਜਿਹਦੇ ਵਿੱਚ 47 ਵਾਲੇ ਜਿਹੜਾ ਜੀ AK-47 ਵਾਲਾ ਕਾਂਡ ਵਾਪਰਿਆ। ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ ਦੇ ਵਿਚਾਲੇ ਤੇ ਗੋਲਡੀ ਦੇ ਵਿਚਾਲੇ ਇਹ ਝਗੜਾ ਜਿਹੜਾ ਉਹ ਹੋਇਆ ਸੀਗਾ। ਇੱਕ ਕੱਲ ਗੋਲਡੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਸੱਦਿਆ, ਪਰ ਗ੍ਰਿਫਤਾਰੀ ਦੇ ਡਰ ਤੋਂ ਐਨ ਆਖਰੀ ਮੌਕੇ ਉਹਨੇ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਰੱਦ ਕਰ ਦਿੱਤੀ। 8 ਮਿੰਟ ਦੀ ਇੱਕ ਵੀਡੀਓ ਜਿਹੜੀ ਹੈ ਜੀ ਉਹਨੇ ਅਪਲੋਡ ਕੀਤੀ ਹੈ। ਉਹਦੇ ਵਿੱਚ ਉਹਨੇ ਇਹ ਜਿਹੜਾ ਜੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅਪੀਲ ਕੀਤੀ ਹੈ ਕਿ ਮੀਟਿੰਗ ਦੇ ਵਿੱਚ ਹਾਜ਼ਰ ਕੁਝ ਆਗੂਆਂ ਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਵਾਪਰੀ ਘਟਨਾ ਦੀ ਜਾਂਚ ਕੀਤੀ ਜਾਵੇ। ਉਹਨੇ ਇਸ ਮਾਮਲੇ ਦੇ ਵਿੱਚ ਡਿਪਟੀ ਕਮਿਸ਼ਨਰ, ਨਗਰ ਨਿਗਮ ਦੇ ਕਮਿਸ਼ਨਰ, ਅਕਾਲੀ ਆਗੂਆਂ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਬਾਵਾ ਸਿੰਘ ਗਮਾਨਪੁਰਾ ਤੇ ਜਿਹੜੇ ਕੁਝ ਹੋਰ ਨੇ ਜੀ, ਉਹਨਾਂ ਦੇ ਨਾਂ ਸ਼ਾਮਲ ਕਰਦਿਆਂ ਆਖਿਆ ਕਿ ਇਹਨਾਂ ਨੂੰ ਸੱਦ ਕੇ ਘਟਨਾ ਬਾਰੇ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਜਾਵੇ ਜੀ। ਵੀਡੀਓ ਦੇ ਵਿੱਚ ਗੋਲਡੀ ਦਾਅਵਾ ਕਰਦਾ ਹੈ ਕਿ ਉਹਦੇ ਕੁਝ ਸਿਆਸੀ ਵਿਰੋਧੀਆਂ ਦੇ ਵੱਲੋਂ ਟਿਕਟ ਮਿਲਣ ਤੋਂ ਰੋਕਣ ਦੇ ਮੰਤਵ ਦੇ ਨਾਲ ਇਹ ਸਾਰੀ ਸਾਜ਼ਿਸ਼ ਜਿਹੜੀ ਹੈ ਜੀ ਉਹ ਰਚੀ ਗਈ ਹੈ, ਜਿਹਦੇ ਤਹਿਤ ਗਲਤ FIR ਦਰਜ ਕਰਾਈ ਗਈ ਹੈ ਤੇ ਅਕਾਲੀ ਹਾਈ ਕਮਾਂਡ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕੀਤਾ ਗਿਆ। ਉਹਨੇ ਇਹ ਵੀ ਦੋਸ਼ ਲਾਇਆ ਜੀ ਕਿ ਅਪਸ਼ਬਦ ਵਰਤਣ ਦੀ ਸ਼ੁਰੂਆਤ ਸੀਨੀਅਰ ਡਿਪਟੀ ਮੇਅਰ ਨੇ ਜਿਹੜੀ ਆ ਜੀ ਉਹ ਕੀਤੀ ਸੀਗੀ ਜੀ। ਸ਼ਾਇਦ ਗੋਲਡੀ ਨੂੰ ਲੱਗਿਆ ਹੋਣਾ ਜੀ ਜੇ ਟਿਕਟ ਨਹੀਂ ਮਿਲ ਰਹੀ ਤੇ ਟਿਕਟ ਅਗਵਾ ਵੀ ਕੀਤੀ ਜਾ ਸਕਦੀ ਹੈ AK-47 ਲੈ ਕੇ। ਜੀ ਇਹਨਾਂ ਤੋਂ ਬਹੁਤੀਆਂ ਉਮੀਦਾਂ ਇੱਦਾਂ ਦੀਆਂ ਹੀ ਆ। ਸਰਹੱਦੀ ਖੇਤਰ ਤੇ ਮੰਡ ਦਾ ਖੇਤਰ ਪਾਣੀ 'ਚ ਘਿਰੇ। ਪਿਛਲੇ ਕੁਝ ਦਿਨਾਂ ਤੋਂ ਜਿਹੜਾ ਪੈ ਰਿਹਾ ਮੀਂਹ ਹੈ ਜੀ ਤੇ ਪੰਜਾਬ ਦੇ ਵਿੱਚ 3 ਕੁ ਦਿਨ ਤੋਂ ਕਾਫੀ ਥਾਵਾਂ ਦੇ ਉੱਤੇ ਮੀਂਹ ਜਿਹੜਾ ਜੀ ਪਿਆ, ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ ਖਾਸ ਤੌਰ ਦੇ ਉੱਤੇ ਪੈ ਰਹੇ ਮੀਂਹਾਂ ਕਰਕੇ ਜਿਹੜਾ ਵੀ ਭਾਰਤ ਪਾਕਿਸਤਾਨ ਸਰਹੱਦ ਨੇੜੇ ਰਾਵੀ ਤੇ ਉੱਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਜੀ ਉਹ ਕਾਫੀ ਗੰਭੀਰ ਸਥਿਤੀ ਵੱਲ ਨੂੰ ਵੱਧ ਰਿਹਾ। ਦਰਿਆ ਦਾ ਪਾਣੀ ਜਿਹੜਾ ਜੀ ਓਵਰਫਲੋ ਹੋ ਕੇ ਗੁਰਦਾਸਪੁਰ ਤੇ ਇਸ ਦੇ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਜਿਹੜਾ ਜੀ ਉਹ ਫੈਲ ਰਿਹਾ। ਦਰਜਨ ਦੇ ਕਰੀਬ ਜਿਹੜੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਨੇ ਜੀ ਉਹਨਾਂ ਦੇ ਉੱਤੇ ਪਾਣੀ ਆ ਗਿਆ ਤੇ ਇਹਨਾਂ ਦਾ ਪੰਜਾਬ ਦੇ ਨਾਲੋਂ ਜਿਹੜਾ ਜੀ ਉਹ ਲਿੰਕ ਟੁੱਟ ਗਿਆ। ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਜਿਹੜਾ ਜੀ ਲੋਕਾਂ ਨੂੰ 24 ਘੰਟੇ ਅਲਰਟ ਰਹਿਣ ਦੇ ਹੁਕਮ ਦਿੱਤੇ ਜਾ ਰਹੇ ਨੇ। ਨੀਵੇਂ ਥਾਵਾਂ ਵਾਲੇ ਲੋਕਾਂ ਨੂੰ ਇਹ ਕਿਹਾ ਗਿਆ ਜੀ ਕਿ ਉਹ ਉੱਚੇ ਥਾਵਾਂ ਦੀ ਭਾਲ ਦੇ ਵਿੱਚ ਬਾਹਰ ਨਿਕਲਣ। ਉਹ ਤੁਸੀਂ ਬੰਨ੍ਹ ਦੇ ਉੱਤੇ ਆ ਕੇ ਜਿਹੜਾ ਜੀ ਉਹ ਕਾਫੀ ਸਾਰੇ ਲੋਕ ਬਹਿ ਰਹੇ ਨੇ। ਦਰਿਆ ਪਾਰਲੇ ਪਿੰਡਾਂ ਤੂਰਬਾਣੀ, ਭਰਿਆਲ, ਚੋਬੇ, ਲਸਿਆਣ, ਕੂਕਰ, ਮੰਮੀ ਚੰਗਰੰਗਾ ਇਹ ਜਿਹੜੇ ਨੇ ਜੀ ਇਹਨਾਂ ਦਾ ਸੰਪਰਕ ਬਿਲਕੁਲ ਜਿਹੜਾ ਉਹ ਟੁੱਟ ਗਿਆ ਹੋਇਆ ਜੀ। ਜਿਹੜਾ ਬਰਸਾਤਾਂ ਤੋਂ ਪਹਿਲਾਂ ਹੀ ਪੈਟੂਨ ਪੁਲ ਜਿਹੜਾ ਸੀ ਉਹ ਚੁੱਕਣ ਕਰਕੇ ਬੇੜੀ ਦੇ ਰਾਹੀਂ ਲੋਕ ਇੱਧਰ ਆਉਂਦੇ ਸੀਗੇ, ਪਰ ਹੁਣ ਕਿਉਂਕਿ ਪਾਣੀ ਜ਼ਿਆਦਾ ਆ ਗਿਆ ਇਸ ਕਰਕੇ ਬੇੜੀ ਜਿਹੜੀ ਆ ਜੀ ਉਸ ਜ਼ਿਆਦਾ ਪਾਣੀ ਦੇ ਵਿੱਚ ਚੱਲ ਨਹੀਂ ਸਕਦੀ। ਜਿਹੜੀਆਂ ਆਮ ਵਸਤਾਂ ਨੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਰਤਣ ਵਾਲੀਆਂ ਉਹਨਾਂ ਤੋਂ ਵੀ ਕੱਟੇ ਵੱਢੇ ਗਏ ਨੇ ਜੀ ਇਹ ਲੋਕ ਜੀ। ਇਹ ਕੋਈ ਇਸ ਸਾਲ ਦਾ ਨਹੀਂ ਜੀ, ਹਰ ਸਾਲ ਦਾ ਹੀ ਇਹ ਸਮੱਸਿਆ ਹੈ। ਜਦੋਂ ਅੱਬਲ ਤਾਂ ਮੀਂਹ ਪੈਂਦੇ ਨਹੀਂ, ਜੇ ਪੈ ਗਏ ਤੇ ਫਿਰ ਜਿਹੜਾ ਜੀ ਉਹ ਦਰਿਆਵਾਂ ਦੇ ਵਿੱਚ ਹੜ੍ਹ ਜਿਹੜਾ ਉਹ ਆ ਜਾਂਦਾ ਤੇ ਇਹ ਉਹ ਏਰੀਆ ਹੈ ਜਿਹੜਾ ਕਿ ਆਮ ਲੋਕਾਂ ਦੇ ਨਾਲੋਂ ਫਿਰ ਜਿਹੜਾ ਉਹ ਕੱਟਿਆ ਜਾਂਦਾ। ਤੇ ਇੱਕ ਵਾਰੀ ਫੇਰ ਜਿਹੜਾ ਜੀ ਇਸ ਏਰੀਏ ਦੇ ਵਿੱਚ ਹੜ੍ਹਾਂ ਦਾ ਜਿਹੜਾ ਜੀ ਉਹ ਖਤਰਾ ਬਰਕਰਾਰ ਹੈ। ਮੌਸਮ ਵਿਭਾਗ ਕਹਿੰਦਾ ਹੈ ਕਿ ਅਗਲੇ 2-3 ਦਿਨ ਹੋਰ ਜਿਹੜਾ ਜੀ ਮੀਂਹ ਪਊਗਾ। ਜੇ ਹੋਰ ਮੀਂਹ ਪੈਂਦਾ ਤਾਂ ਨਿਰਸੰਦੇਹ ਜਿਹੜੀ ਸਥਿਤੀ ਹੈ ਜੀ ਇਸ ਜਗ੍ਹਾ ਦੇ ਉੱਤੇ ਹੋਰ ਵੀ ਗੰਭੀਰ ਹੋ ਸਕਦੀ ਹੈ ਜੀ। ਜੀ ਅਗਲੀ ਆਪਾਂ ਜੇ ਗੱਲ ਕਰ ਲਈਏ, 2 ਸੰਵਿਧਾਨ ਰੱਖਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਦਸਤਾਵੇਜ਼ ਰਿਕਾਰਡ ਤਲਬ ਕੀਤੇ ਅਦਾਲਤ ਵੱਲੋਂ। ਇਹ ਹੁਸ਼ਿਆਰਪੁਰ ਦੀ ਅਦਾਲਤ ਨੇ ਜਿਹੜੇ ਆ ਜੀ ਇਹ ਤਲਬ ਕੀਤੇ ਨੇ ਔਰ ਉਹਨਾਂ ਨੇ ਸੁਣਵਾਈ ਕਰਦਿਆਂ ਹੋਇਆ ਪਾਰਟੀ ਦਾ ਕਾਰਵਾਈ ਰਜਿਸਟਰ ਜਿਹਦੇ ਵਿੱਚ 1974 ਦਾ ਪੁਰਾਣਾ ਵਿਧਾਨ, ਭਾਰਤ ਦੇ ਚੋਣ ਕਮਿਸ਼ਨ ਨੂੰ 1999 ਵਿੱਚ ਦਿੱਤਾ ਧਰਮ ਨਿਰਪੱਖ ਹੋਣ ਦਾ ਹਲਫਨਾਮਾ ਤੇ 2004 ਦੇ ਵਿੱਚ ਪਾਸ ਕੀਤਾ ਨਵਾਂ ਸੰਵਿਧਾਨ ਅਦਾਲਤ ਦੇ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਤੇ ਜਿਹੜੇ ਬਾਕੀ ਆਗੂ ਨੇ ਇਹਨਾਂ ਸਾਰਿਆਂ ਮੈਂਬਰਾਂ ਦੇ ਵਿਰੁੱਧ ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਪ੍ਰਧਾਨ ਜਿਹੜੇ ਨੇ ਬਲਵੰਤ ਸਿੰਘ ਖੇੜਾ, ਉਹਨਾਂ ਨੇ ਧੋਖਾਦਹੀ, ਜਾਲਸਾਜ਼ੀ ਤੇ ਸਾਜ਼ਿਸ਼ ਰਚਣ ਦਾ ਕੇਸ ਫਰਵਰੀ 2009 ਨੂੰ ਦਾਇਰ ਕੀਤਾ ਸੀਗਾ।
ਸ਼ਿਕਾਇਤ ਕਰਨ ਵਾਲਾ ਕਹਿੰਦਾ ਜੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੇ ਚੋਣ ਕਮਿਸ਼ਨ ਦੇ ਸਾਹਮਣੇ ਇਹ ਹਲਫਨਾਮਾ ਦੇ ਕੇ ਮਾਨਤਾ ਪ੍ਰਾਪਤ ਕੀਤੀ ਸੀ ਕਿ ਇਹ ਪਾਰਟੀ ਸੰਵਿਧਾਨ ਦੀਆਂ ਧਰਮ ਨਿਰਪੱਖ ਤੇ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਪਾਲਣਾ ਕਰੇਗੀ, ਜਦੋਂ ਕਿ ਇਹ ਸਿੱਖਾਂ ਦੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਲਗਾਤਾਰ ਹਿੱਸਾ ਜਿਹੜਾ ਉਹ ਲੈ ਰਹੀ ਹੈ। ਇਹਦੇ ਸੰਬੰਧੀ ਜਿਹੜਾ ਜੀ ਆਖਿਆ ਇਹ ਗਿਆ ਕਿ ਕਿਉਂਕਿ ਇਹ ਇਦਾਂ ਦਾ ਹੀ ਇੱਕ ਕੇਸ ਦਿੱਲੀ ਹਾਈ ਕੋਰਟ ਦੇ ਵਿੱਚ ਚੱਲ ਰਿਹਾ, ਰਿਕਾਰਡ ਦਿੱਲੀ ਦੇ ਵਿੱਚ ਪਿਆ, ਜਿਹਦੇ ਕਰਕੇ ਇੱਥੋਂ ਦੀ ਅਦਾਲਤ ਦੇ ਵਿੱਚ ਇਹ ਪੇਸ਼ ਨਹੀਂ ਕੀਤਾ ਜਾ ਸਕਦਾ, ਪਰ ਅਦਾਲਤ ਨੇ ਇਹ ਐਪਲੀਕੇਸ਼ਨ ਜਿਹੜੀ ਸੀ ਉਹ ਖਾਰਜ ਕਰ ਦਿੱਤੀ। ਇਹ ਆਦੇਸ਼ ਦਿੱਤਾ ਜੀ ਕਿ 15 ਸਤੰਬਰ ਨੂੰ ਸਾਰਾ ਰਿਕਾਰਡ ਜਿਹੜਾ ਜੀ ਉਹ ਲਿਆ ਕੇ ਪੇਸ਼ ਇੱਥੇ ਇਸ ਅਦਾਲਤ ਦੇ ਵਿੱਚ ਕੀਤਾ ਜਾਵੇ। ਜਿਸ ਤਰ੍ਹਾਂ ਦੀ ਸਖਤੀ ਜਿਹੜੀ ਹੈ ਜੀ ਉਹ ਲੱਗਦੀ ਆ ਇਹ ਅਦਾਲਤ ਦੀ, ਉਹਨੇ ਕਸੂਤੀ ਸਥਿਤੀ ਦੇ ਵਿੱਚ ਤਾਂ ਜਿਹੜਾ ਜੀ ਉਹ ਫਸਾ ਦਿੱਤਾ ਜਿਹੜਾ ਅਕਾਲੀ ਦਲ ਨੂੰ। ਸੋ ਵੇਖਣ ਵਾਲੀ ਗੱਲ ਇਹ ਰਹੂਗੀ ਜੀ ਕਿ 15 ਸਤੰਬਰ ਨੂੰ ਹੁਣ ਕਿਹੜਾ ਨਵਾਂ ਪੈਂਤਰਾ ਜਿਹੜਾ ਜੀ ਉਹ ਅਪਣਾਉਂਦਾ ਜਿਹਦੇ ਨਾਲ ਇਹ ਰਿਕਾਰਡ ਤੋਂ ਬਚ ਸਕੇ ਅਕਾਲੀ ਦਲ ਜੀ। ਜੀ ਤੇ ਸਰੋਤਿਓ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਰਾਹ ਹਿੰਦ ਦਾ ਰੋਕਿਆ ਚੀਨ ਪਹਿਲਾਂ, ਹੁਣ ਉਹਨੂੰ ਵੀ ਪਈ ਹੈ ਲੋੜ ਮੀਆਂ। ਰਾਹ ਹਿੰਦ ਦਾ ਰੋਕਿਆ ਚੀਨ ਪਹਿਲਾਂ, ਹੁਣ ਉਹਨੂੰ ਵੀ ਪਈ ਹੈ ਲੋੜ ਮੀਆਂ। ਝਗੜਾ ਪਿਆ ਹੀ ਬੁਰਾ ਸਮੁੰਦਰਾਂ ਦਾ, ਚੀਨ ਸਕੇ ਨਾ ਕਦੇ ਉਹ ਛੋੜ ਮੀਆਂ। ਦੂਜਾ ਮੁਲਕ ਜਾਪਾਨ ਹੈ ਖੜਾ ਉਧਰ, ਹਿੰਦ ਨਾਲ ਵੀ ਉਸ ਦਾ ਜੋੜ ਮੀਆਂ। ਜਿਵੇਂ ਹਿੰਦ ਦੇ ਨਾਲ ਜਾਪਾਨ ਨਿਭਿਆ, ਸਕਦਾ ਹਿੰਦ ਨਾ ਉਸ ਨੂੰ ਮੋੜ ਮੀਆਂ। ਰੱਫੜ ਹੱਦਾਂ ਦਾ ਚੀਨ ਦੇ ਨਾਲ ਇੱਧਰ, ਕੋਈ ਨਿਕਲਦਾ ਅਜੇ ਨਾ ਹੱਲ ਮੀਆਂ। ਰੱਫੜ ਹੱਦਾਂ ਦਾ ਚੀਨ ਦੇ ਨਾਲ ਇੱਧਰ, ਕੋਈ ਨਿਕਲਦਾ ਅਜੇ ਨਾ ਹੱਲ ਮੀਆਂ। ਖੜੀਏ ਅੱਜ ਜਾਪਾਨ ਦੇ ਨਾਲ, ਜੇਕਰ ਸਕਣੀ ਕੌੜ ਨਾ ਚੀਨ ਨੇ ਝੱਲ ਮੀਆਂ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਖਤਮ ਹੁੰਦਾ ਹੈ, ਸਮਾਪਤ ਹੁੰਦਾ ਹੈ। ਹੁਣ ਅਗਲੇ ਬੁਲੇਟਿਨ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।